ਉੱਚੀ ਅਦਾਲਤ ਵੱਲੋਂ ਮਿੱਥੀਆਂ ਸੀਟਾਂ ਦਾ ਫੈਸਲਾ ਹੱਕ ਵਿੱਚ ਆਉਣ ਮਗਰੋਂ ਲੱਗਦਾ ਹੈ ਪੀਟੀਆਈ ਦਾ ਔਖਾ ਵੇਲਾ ਇੱਕ ਵਾਰੀ ਫੇਰ ਸ਼ੁਰੂ ਹੋ ਗਿਆ ਹੈ। ਸਰਕਾਰਾਂ ਸੋਸ਼ਲ ਮੀਡੀਆ ਰਾਹੀਂ ਰਿਆਸਤ ਤੇ ਅਦਾਰਿਆਂ ਦੇ ਖਿਲਾਫ ਪ੍ਰੋਪੇਗੈਂਡੇ ਦਾ ਇਲਜ਼ਾਮ ਲਾ ਕੇ ਫੜਤੜ ਸ਼ੁਰੂ ਕਰਕੇ ਇਸ ਤਾਸਰ ਨੂੰ ਹੋਰ ਪੱਕਾ ਕਰਨ ਦਾ ਚਾਲਾ ਕੀਤਾ ਹੈ। ਤਹਿਰੀਕ ਇਨਸਾਫ ਉੱਤੇ ਪਾਬੰਦੀ ਦੀ ਗੱਲ ਐਵੇਂ ਫੜ ਨਹੀਂ ਸੀ। ਉਧਰ ਪੀਟੀਆਈ ਦੇ ਤਰਜਮਾਨ ਰਊਫ ਹਸਨ ਹੋਰਾਂ ਨੂੰ ਵੀ ਗ੍ਰਿਫਤਾਰ ਕਰਕੇ ਇਲਜ਼ਾਮ ਲਾਇਆ ਗਿਆ ਹੈ ਕਿ ਉਹਨਾਂ ਦੀ ਨਿਗਰਾਨੀ ਵਿੱਚ ਇਹੋ ਜਿਹਾ ਸੋਸ਼ਲ ਮੀਡੀਆ ਸੈੱਲ ਚੱਲ ਰਿਹਾ ਸੀ ਜਿਹੜਾ ਰਿਆਸਤ ਮੁਖਾਲਫ ਖਬਰਾਂ ਦਾ ਗੜ੍ਹ ਬਣਿਆ ਹੋਇਆ ਸੀ। ਇਸ ਗ੍ਰਿਫਤਾਰੀ ਦੇ ਖਿਲਾਫ ਤਹਿਰੀਕ ਇਨਸਾਫ ਦੀ ਉੱਚ ਪੱਧਰੀ ਕਿਆਦਤ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਇਹ ਕਾਰਵਾਈ ਕਾਨੂੰਨ ਦੇ ਖਿਲਾਫ ਤੇ ਉਹਨਾਂ ਦੀ ਸਿਆਸੀ ਜਮਾਤ ਨੂੰ ਮੁਕਾਉਣ ਦੀ ਸਾਜ਼ਿਸ਼ ਹੈ। ਇੰਜ ਲੱਗਦਾ ਹੈ ਜਿਵੇਂ ਸਿਆਸੀ ਜਮਾਤਾਂ ਲੁਕਾਈ ਦੇ ਮੁੱਢਲੇ ਮਸਲੇ ਭੁੱਲ ਕੇ ਬਿੱਲੀ ਚੂਹੇ ਦਾ ਖੇਡ ਖੇਡ ਰਹੀਆਂ ਨੇ। ਵੱਧਦੀ ਮਹਿੰਗਾਈ, ਗੁਰਬਤ, ਬੇਰੋਜ਼ਗਾਰੀ ਤੇ ਪਹੁੰਚ ਤੋਂ ਦੂਰ ਬਿਜਲੀ ਦੇ ਬਿੱਲ ਹੱਲ ਕਰਨ ਜੋ ਗੱਲਾਂ ਹੀ ਨੇ। ਦੂਜੇ ਬੰਨੇ ਉੱਚੀਆਂ ਅਦਾਲਤਾਂ 'ਚ ਬੈਠੇ ਜੱਜਾਂ ਦੇ ਆਪਸੀ ਰਵੱਈਏ ਤੇ ਨਾਲ ਇਨਸਾਫ ਦੇ ਸ਼ੋਬੇ ਨਾਲ ਦੂਜੇ ਅਦਾਰਿਆਂ ਦੀ ਖਿੱਚ ਪਾਰੋਂ ਲੱਗਦਾ ਹੈ ਕਿ ਮੁਲਕ ਉਸ ਪਾਸੇ ਜਾ ਰਿਹਾ ਹੈ ਜਿੱਥੇ ਬਰਬਾਦੀ ਤੋਂ ਵਕਤ ਕੁਝ ਨਹੀਂ ਲੱਭਦਾ। ਖਾਸ ਕਰ ਸਿਆਸੀ ਜਮਾਤਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਦੁਸ਼ਮਣੀ ਦੇ ਮੁੱਢ ਉੱਤੇ ਲੋਕਾਈ ਨਾਲ ਜ਼ੁਲਮ ਨਾ ਕਰਨ। ਖਾਸ ਕਰ ਸਰਕਾਰੀ ਇਦਾਰਿਆਂ ਦਾ ਸਿਆਸੀ ਇਸਤੇਮਾਲ ਫੌਰੀ ਤੌਰ ਉੱਤੇ ਬੰਦ ਕੀਤਾ ਜਾਵੇ। ਸਿਆਸੀ ਮੁਖਾਲਫਾਂ ਨੂੰ ਕਮਜ਼ੋਰ ਕਰਨ ਲਈ ਪੁਲਿਸਾਂ ਦਾ ਇਸਤੇਮਾਲ ਵੀ ਨਿੰਦਿਆਯੋਗ ਹੈ। ਜੇਕਰ ਇਦਾਰੇ ਸਿਆਸੀ ਜਮਾਤਾਂ ਦੇ ਹੱਥ ਟੋਕੇ ਬਣ ਜਾਣਗੇ ਤੇ ਇਹਦੇ ਨਾਲ ਰਿਆਸਤ ਦਾ ਹੀ ਨੁਕਸਾਨ ਹੋਣਾ ਹੈ।